ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਬਹੁਤ ਹੀ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਤੇ ਨਾਲ ਪ੍ਰਵੀਨ ਸ਼ਰਮਾ ਜੀ। ਦੋਨਾਂ ਨੂੰ ਹੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਸਤਿ ਸ਼੍ਰੀ ਅਕਾਲ ਜੀ। ਸੋ ਹਰਜੋਤ ਸਿੰਘ ਜੀ, ਪ੍ਰਵੀਨ ਜੀ, ਇੱਕ ਬਹੁਤ ਵੱਡੀ ਜਿਹੜੀ ਇਸ ਟਾਈਮ ਗੱਲ ਹੋ ਚੁੱਕੀ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਉਥੋਂ ਦੇ ਹਾਊਸ ਆਫ ਕਾਮਨਸ, ਉਥੋਂ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਇੱਕ ਅਜਿਹਾ ਖੁਲਾਸਾ ਕੀਤਾ ਆ ਜਿਸ ਨੂੰ ਲੈ ਕੇ ਬਹੁਤ ਸਾਰੇ ਸਿੱਖਾਂ ਨੂੰ, ਪੰਜਾਬੀਆਂ ਨੂੰ ਪਹਿਲਾਂ ਹੀ ਜਿਹੜਾ ਉਹ ਸ਼ੱਕ ਸੀਗਾ। ਉਹਨਾਂ ਨੇ ਉਸ ਗੱਲ ਦੀ ਪੁਸ਼ਟੀ ਕੀਤੀ ਹੈ ਜਿਸ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਜੋ ਕਤਲ ਹੋਇਆ ਆ, ਜੋ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ, ਜੋ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਆ, ਉਸ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਆ। ਇਹ ਉਹਨਾਂ ਨੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਸਾਰਿਆਂ ਦੇ ਸਾਹਮਣੇ ਪੂਰੇ ਮੁਲਕ ਨੂੰ ਜਿਹੜਾ ਆ ਉਹ ਦੱਸਿਆ ਆ। ਇਹ ਬਹੁਤ ਵੱਡਾ ਜਿਹੜਾ ਖੁਲਾਸਾ ਆ ਹਰਜੋਤ ਸਿੰਘ ਜੀ, ਇਹ ਪ੍ਰਧਾਨ ਮੰਤਰੀ ਟਰੂਡੋ ਨੇ, ਕੈਨੇਡਾ ਦੇ ਨੇ, ਅੱਜ ਜਿਹੜਾ ਹੁਣ ਤੋਂ ਕੁਝ ਘੰਟੇ ਪਹਿਲਾਂ ਕਰਕੇ ਹਟੇ ਆ ਜੀ। ਸੋ ਬਿਲਕੁਲ ਇਸ ਜੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਉੱਥੇ ਦੇ ਪ੍ਰਾਈਮ ਮਿਨਿਸਟਰ ਬੋਲੇ ਆ, ਇਹਦੇ ਨਾਲ ਇਕੱਲਾ ਇੰਡੀਆ ਦੀ ਜਾਂ ਕੈਨੇਡਾ ਦੀ ਸਰਕਾਰ ਨਹੀਂ, ਪੂਰੀ ਦੁਨੀਆ ਦੇ ਵਿੱਚ ਹਿਲਜੁਲ ਹੋ ਗਈ ਆ ਵੀ ਕਿਸ ਤਰ੍ਹਾਂ ਇੱਕ ਆਜ਼ਾਦ ਮੁਲਕ ਦੇ ਵਿੱਚ ਜਾ ਕੇ ਉੱਥੇ ਦੇ ਸਿਟੀਜ਼ਨ ਨੂੰ ਦੂਜੇ ਮੁਲਕ ਦੀਆਂ ਏਜੰਸੀਆਂ ਜਾ ਕੇ ਗੋਲੀ ਨਾ ਮਾਰ ਦੇਣ। ਉਹਦੇ ਬਾਬਤ ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੋਰਨ ਗਵਰਨਮੈਂਟ ਦੀ ਇਨਵੋਲਵਮੈਂਟ ਆ ਕੈਨੇਡੀਅਨ ਸਿਟੀਜ਼ਨ ਨੂੰ ਮਾਰਨ ਦੇ ਵਿੱਚ ਕੈਨੇਡੀਅਨ ਧਰਤੀ ਦੇ ਉੱਤੇ, ਇਹ ਅਨਐਕਸੈਪਟੇਬਲ ਆ ਤੇ ਵਾਇਓਲੇਸ਼ਨ ਆਫ ਆਵਰ ਸੋਵਰਨਟੀ ਹੈਗੀ ਆ। ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਜਦੋਂ G20 ਦੀ ਮੀਟਿੰਗ ਹੋਈ ਸੀ, ਮੈਂ ਉਦੋਂ ਜੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ ਉਹਨਾਂ ਨੂੰ ਕਲੀਅਰਲੀ ਕਿਹਾ ਸੀ ਵੀ ਤੁਹਾਡੀਆਂ ਏਜੰਸੀਆਂ ਇਨਵੋਲਵ ਆ ਸਾਡੇ ਇੱਕ ਸਿੱਖ ਸਿਟੀਜ਼ਨ ਨੂੰ ਮਾਰਨ ਦੇ ਵਿੱਚ। ਤੇ ਹੁਣ ਉਹਨਾਂ ਨੇ ਪਾਰਲੀਮੈਂਟ 'ਚ ਕਹਿਤਾ ਵੀ ਸਾਡੇ ਨਾਲ ਉੱਥੇ ਦੀਆਂ ਏਜੰਸੀਆਂ ਰਲ ਕੇ ਕੰਮ ਕਰਨ ਤਾਂ ਕਿ ਇਹ ਕਲੀਅਰ ਹੋ ਜਾਏ। ਪਰ ਇਹ ਬਿਆਨ ਇੱਕ ਬਹੁਤ ਨਾਲ ਦੀ ਨਾਲ ਇਹ ਵੀ ਪਤਾ ਚੱਲ ਰਿਹਾ ਹੈ ਵੀ ਹਜੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਡਿਪਲੋਮੈਟਿਕ ਰਿਲੇਸ਼ਨ ਅਸੀਂ ਕਿਸੇ ਤਰ੍ਹਾਂ ਬੰਦ ਕਰਨ ਜਾ ਰਹੇ ਹਾਂ, ਪਰ ਇਹਦੇ ਨਾਲ ਪੂਰੀ ਸਰਕਾਰ ਜਿਹੜੀ ਕੈਨੇਡਾ ਦੀ ਹਿੱਲ ਗਈ ਹੈਗੀ ਆ। ਜੀ ਜੀ ਬਿਲਕੁਲ ਜੀ। ਸੋ ਇਹ ਰਾਜਕਰਮਵੀਰ ਸਿੰਘ ਜੀ, ਹਰਜੋਤ ਸਿੰਘ ਜੀ, ਬਹੁਤ ਵੱਡਾ ਬਿਆਨ ਆ। ਪਿਛਲੇ ਦਿਨੀ ਜਦੋਂ ਇਹਨਾਂ ਦੀ ਫੇਰੀ ਸੀਗੀ, ਭਾਰਤ ਫੇਰੀ, ਉਸ ਸਮੇਂ ਬਹੁਤ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲੀਆਂ ਸੀਗੀਆਂ ਕਿ ਟਰੂਡੋ ਨੂੰ ਆ ਕਿਹਾ, ਪਰ ਆਉਂਦੇ ਹੀ ਜਿਵੇਂ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਭਾਰਤੀ ਸਰਕਾਰ ਉੱਤੇ ਹੱਲਾ ਬੋਲਿਆ, ਇੱਕ ਹੱਲਾ ਕਹਿ ਸਕਦੇ ਆਪਾਂ, ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਖਬਰ ਆ ਜੰਗਲ ਦੀ ਅੱਗ ਵਾਂਗ ਫੈਲਦੀ ਹੈ। ਤੇ ਟਰੂਡੋ ਸਾਫ਼ ਸ਼ਬਦਾਂ ਦੇ ਵਿੱਚ, ਕੋਈ ਡਿਪਲੋਮੈਟਿਕ ਵੇ ਨਹੀਂ, ਕੁਛ ਨਹੀਂ ਗਾ, ਕੋਈ ਤੋੜ ਮੋੜ ਕੇ ਗੱਲ ਨਹੀਂ ਪੇਸ਼ ਕੀਤੀ, ਕੋਈ ਇਹ ਨਹੀਂ ਕਿਹਾ ਇਨਵੈਸਟੀਗੇਸ਼ਨ ਕਰਾਂਗੇ, ਸਿੱਧਾ ਕਹਿ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਸੀਗੇ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਕਤਲ ਪਿੱਛੇ ਭਾਰਤੀ ਏਜੰਸੀਜ਼ ਦੇ ਜਿਹੜੇ ਲੋਕ ਨੇ, ਕੰਮ ਕਰਦੇ ਨੇ, ਉਹਨਾਂ ਦਾ ਹੱਥ ਹੈ। ਤੇ ਇਹ ਬਹੁਤ ਵੱਡਾ ਇੱਕ ਸ਼ਬਦੀ ਹਮਲਾ ਤੇ ਬਹੁਤ ਵੱਡਾ ਇੱਕ ਕੂਟਨੀਤਿਕ ਤਰੀਕੇ ਨਾਲ ਵੀ ਹਮਲਾ। ਤੇ ਟਰੂਡੋ ਜਿਨ੍ਹਾਂ ਤੋਂ ਇਹ ਹਮੇਸ਼ਾ ਮੰਗ ਕੀਤੀ ਜਾ ਰਹੀ ਸੀ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਕੈਨੇਡਾ ਦੀ ਸਰਕਾਰ ਹੱਥ ਤੇ ਹੱਥ ਧਰ ਕੇ ਕਿਉਂ ਬੈਠੀ ਹੈ। ਔਰ ਜਿਵੇਂ ਸਿੱਖ ਹਲਕਿਆਂ ਦੇ ਵਿੱਚ ਚਰਚਾ ਸੀਗੀ, ਭਾਈ ਖੰਡਾ ਦੇ ਮਾਮਲੇ ਦੇ ਵਿੱਚ ਦੇਖ ਲਓ, ਤੁਸੀਂ ਪੰਜਵੜ ਦੇ ਮਾਮਲੇ ਦੇ ਵਿੱਚ ਦੇਖ ਲਓ, ਸੋ ਲਗਾਤਾਰ ਸ਼ੱਕ ਤਾਂ ਪ੍ਰਗਟਾਇਆ ਜਾ ਰਿਹਾ ਸੀ। ਤਾਂ ਅੱਜ ਜਿੱਥੇ ਮੈਂ ਕਹਿੰਦਾ ਕਿ ਟਰੂਡੋ ਨੇ ਸ਼ਬਦੀ ਹਮਲਾ ਬੋਲਿਆ, ਉਹਦੇ ਨਾਲ ਨਾਲ ਇਸ ਗੱਲ ਤੇ ਵੀ ਸਿੱਖ ਹਲਕਿਆਂ ਵੱਲੋਂ ਮੋਹਰ ਲੱਗ ਗਈ ਹੈ ਕਿ ਇਹ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੈ, ਇਹ ਏਜੰਸੀ ਦੇ, ਭਾਰਤੀ ਏਜੰਸੀ ਦੇ ਹੱਥੋਂ ਹੀ ਕੀਤਾ ਸੀਗਾ। ਤੇ ਇੱਕ ਵਾਰ ਤੁਹਾਨੂੰ ਪੰਜਾਬੀ ਰੇਡੀਓ USA ਤੇ ਸੁਣਾ ਵੀ ਦਿੰਦੇ ਆ ਕਿ ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ ਇਸ ਬਾਬਤ ਪੂਰੀ ਟਿੱਪਣੀ ਕੀ ਕੀਤੀ ਹੈ। ਜੀ ਆਓ ਤੁਹਾਨੂੰ ਜਿਹੜੀ ਉਹ ਸੁਣਾਉਂਦੇ, ਫਿਰ ਉਸ ਦੇ ਉੱਤੇ ਆਪਾਂ ਤੁਹਾਡੇ ਨਾਲ ਜਿਹੜੀ ਆ ਉਹ ਗੱਲਬਾਤ ਇਸ ਦੇ ਮਗਰੋਂ ਜਿਹੜੀ ਆ ਉਹ ਕਰਦੇ ਆ। ਜੀ ਇਦਾਂ ਹੀ ਜੁੜੇ ਰਹਿਣਾ ਆ। ਤੇ ਆਪਾਂ ਜਸਟਿਨ ਟਰੂਡੋ ਹੁਣਾਂ ਨੇ ਕੀ ਆਖਿਆ ਆ ਉਸ ਬਾਰੇ ਜਿਹੜੀ ਆ ਤੁਹਾਨੂੰ ਹੁਣ ਸੁਣਾਉਂਦੇ ਹੈਗੇ। Of an extremely serious matter. I just informed the leaders of the opposition directly. I want now to speak with all Canadians. Over the past number of weeks, Canadian security agencies have been actively pursuing credible allegations of a potential link between agents of the government of India and the killing of a Canadian citizen, Hardeep Singh Nijjar. Canada is a rule of law country. The protection of our citizens and defense of our sovereignty are fundamental. Our top priorities have therefore been, one, that our law enforcement and security agencies ensure the continued safety of all Canadians, and two, that all steps be taken
to hold perpetrators of this murder to account. Canada has declared its deep concerns to top intelligence and security officials of the Indian government. Last week at the G20, I brought them personally and directly to Prime Minister Modi in no uncertain terms. Any involvement of a foreign government in the killing of a Canadian citizen on Canadian soil is an unacceptable violation of our sovereignty. It is contrary to the fundamental rules by which free, open, and democratic societies conduct themselves. As you would expect, we've been working closely and coordinating with our allies on this very serious matter. In the strongest possible terms, I continue to urge the government of India to cooperate with Canada to get to the bottom of this matter. I also expect it to reiterate that its position on extrajudicial operations in another country is clearly and unequivocally in line with international law. I know many Canadians, particularly members of the Indo-Canadian community, are feeling angry or perhaps frightened right now. Let us not allow this to change us. Let us remain calm and steadfast in our commitment to our democratic principles and our adherence to the rule of law. This is who we are and what we do as Canadians. Monsieur le Président, je me lève. Mr. ਜੀ ਸੋ ਸੋ- ਬਿਲਕੁਲ ਜਿੱਦਾਂ ਤੁਸੀਂ ਸੁਣੀ ਜਿਹੜਾ ਉਹ ਲਿਆ ਵੀ ਉਹਨਾਂ ਨੇ ਇਸ ਦੇ ਵਿੱਚ ਕੀ ਜਿਹੜਾ ਉਹ ਆਖਿਆ ਹੈਗਾ ਆ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਆ। ਇੱਥੋਂ ਇਹ ਸਾਫ਼ ਸਪਸ਼ਟ ਹੋ ਜਾਂਦਾ ਆ ਹਰਜੋਤ ਸਿੰਘ ਜੀ ਜੀ ਸ਼ਰਮਾ ਜੀ ਜੀ ਵੀ ਉਹਨਾਂ ਨੇ ਕਿਹਾ ਵੀ ਮੈਂ ਜਦੋਂ G20 'ਚ ਗਿਆ ਸੀ ਮੈਂ ਸਿੱਧਾ ਜਾ ਕੇ ਸਿੱਧਾ- ਮੋਦੀ ਨੂੰ ਦੱਸਿਆ ਹਾਂਜੀ ਵੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜਾ ਉੱਥੇ ਟਰੂਡੋ ਦੇ ਨਾਲ ਹੋਇਆ ਉਹ ਆਈ ਥਿੰਕ ਇਹੀ ਗੱਲ ਦੱਸਣ ਤੋਂ ਬਾਅਦ ਦੇ ਵਿੱਚ ਹੋਇਆ। ਜੀ ਜਿਹੜਾ ਨਹੀਂ, ਉਹ ਰਾਜਕਰਮਵੀਰ ਸਿੰਘ ਜੀ ਹੁਣ ਕਲੀਅਰ ਹੋ ਗਿਆ ਵੀ ਭਾਰਤੀ ਮੀਡੀਆ ਟੋਟਲੀ ਰੋਂਗ ਇਨਫੋਰਮੇਸ਼ਨ ਦਿੰਦਾ ਸੀ ਹਾਂ ਤੇ ਦੇਖੋ ਜੀ ਉਹ ਖਾਲਿਸਤਾਨੀਆਂ ਦੇ ਬਾਰੇ ਗੱਲਬਾਤ ਹੋਈ ਆ ਤਾਂ ਕਰਕੇ ਕੀਤਾ, ਜਦ ਕਿ ਟਰੂਡੋ ਨੇ ਅੱਜ ਦੱਸਿਆ ਵੀ ਮੈਂ ਉਹਨਾਂ ਨੂੰ ਕਿਹਾ ਮੋਦੀ ਸਾਹਿਬ ਨੂੰ ਵੀ ਭਾਈ ਆਹ ਜਿਹੜਾ ਤੁਸੀਂ ਕੰਮ ਬਹੁਤ ਗਲਤ ਕੀਤਾ। ਸੋ ਹੁਣ ਜਿਹੜੇ ਬਾਹਰ ਵਸਦੇ ਸਿੱਖ ਹੈਗੇ ਆ ਖਾਸ ਕਰਕੇ ਕੈਨੇਡਾ ਦੇ ਵਿੱਚ ਤੁਹਾਨੂੰ ਐਕਟਿਵ ਹੋਣਾ ਪੈਣਾ, ਤੇ ਸਾਨੂੰ ਤਾਂ ਸਾਰਿਆਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਇਹਦੇ ਵਿੱਚ ਇੰਡੀਅਨ ਏਜੰਸੀਆਂ ਦਾ ਹੱਥ ਹੈਗਾ ਆ ਸਿੱਖਾਂ ਨੂੰ ਮਾਰਨ ਨੂੰ। ਕੀ ਹੁਣ ਕੈਨੇਡਾ ਦੀ ਸਰਕਾਰ ਭਾਰਤੀ ਸਰਕਾਰ ਤੇ ਕਿਹੜਾ ਐਕਸ਼ਨ ਲਊਗੀ? ਡਿਪਲੋਮੈਟਿਕ ਜਿਹੜੇ ਉਹਨਾਂ ਦੇ ਸੰਬੰਧ ਆ ਉਹਦੇ ਤੇ ਕੀ ਅਸਰ ਪਊਗਾ? ਤੁਸੀਂ ਸੋਚੋ ਵੀ ਜੇ ਇਹ ਕੁਝ ਅਮਰੀਕਾ ਜਾਂ ਇਜ਼ਰਾਈਲ ਚ ਵਾਪਰਿਆ ਹੁੰਦਾ ਤੇ ਦੋਨਾਂ ਸਰਕਾਰਾਂ ਦਾ ਕੀ ਐਕਸ਼ਨ ਹੁੰਦਾ? ਤੇ ਬਾਕੀ ਜਿਹੜਾ ਉੱਥੇ ਦਾ ਕੁਛ ਕੌਲੀ ਚੱਟ ਮੀਡੀਆ ਜਿਹੜਾ ਹੈਗਾ ਆ, ਪੰਜਾਬੀ ਵੀ ਆ ਜਿਹਦੇ ਚ ਇੰਡੀਅਨ ਮੀਡੀਆ ਵੀ ਆ, ਜਦੋਂ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਗੋਲੀ ਦੇ ਨਾਲ ਮਾਰਿਆ ਗਿਆ ਸੀ ਉਦੋਂ ਉਹ ਭਾਰਤ ਦਾ ਪੱਖ ਲੈ ਰਹੇ ਸੀ, ਨਹੀਂ ਜੀ ਇਦਾਂ ਕਿੱਦਾਂ ਹੋ ਸਕਦਾ ਆ। ਸੋ ਉਹ ਮੀਡੀਆ ਦੇ ਪਿੱਛੇ ਵੀ ਜਾਓ। ਸੋ ਜਿੰਨੇ ਹੁਣ ਕੈਨੇਡਾ ਚ ਵਸਦੇ ਸਿੱਖ ਆ ਨਾ ਉਹਨਾਂ ਨੂੰ ਇਸ ਇਸ਼ੂ ਨੂੰ ਪੂਰੇ ਦੁਨੀਆ ਲੈਵਲ ਤੇ ਲੈ ਕੇ ਜਾਣਾ ਪੈਣਾ। ਕੱਲ ਹਰਦੀਪ ਸਿੰਘ ਨਿੱਜਰ ਸੀ ਤੇ ਅੱਜ ਤੁਹਾਡੇ ਚੋਂ ਕੋਈ ਹੋਰ ਵੀ ਹੋ ਸਕਦਾ ਹੈਗਾ। ਇਹ ਤਾਂ ਸ਼ਰੇਆਮ ਹੀ ਜਿੱਦਾਂ ਬਦਮਾਸ਼ੀ ਹੈਗੀ ਹੈ ਇੱਕ ਮੁਲਕ ਦੀ। ਬਿਲਕੁਲ ਸੋ ਜੀ ਹੁਣ ਇਹ ਦੇਖੋ ਵੀ ਕੈਨੇਡਾ ਦੀ ਜਿਹੜੀ ਸਰਕਾਰ ਆ ਉਹ ਇਹਦੇ ਤੇ ਕਿੱਡਾ ਕੁ ਵੱਡਾ ਐਕਸ਼ਨ ਇੰਡੀਆ ਦੇ ਇੱਕ ਅਗੇਂਸਟ ਲਊ। ਚੀਜ਼ ਜਿਹੜੀ ਜ਼ਰੂਰ ਇਸ ਤੋਂ ਬਾਅਦ ਦੇ ਵਿੱਚ ਪ੍ਰਵੀਨ ਜੀ। ਜੀ ਹਰਜੋਤ ਜੀ ਇਹ ਹੋਈ ਆ, ਜਿਹੜੇ ਟ੍ਰੇਡ ਸੀਗਾ ਹਾਂਜੀ ਜਿਹੜਾ ਇਹਨਾਂ ਨੇ ਆਪਸੀ ਬਾਇਲੈਟਰਲ ਟ੍ਰੇਡ ਜਿਹੜਾ ਉਹ ਕਰਨਾ ਸੀ ਉਹ ਠੰਡੇ ਬਸਤੇ 'ਚ ਠੰਡੇ ਪੈ ਵਸਤੇ ਗਿਆ। ਹਾਂਜੀ ਇਹ ਉੱਥੇ ਜਿਹੜਾ ਪ੍ਰਚਾਰਿਆ ਗਿਆ ਵੀ ਟਰੂਡੋ ਦੀ ਬੇਇੱਜ਼ਤੀ ਕੀਤੀ ਇਹਨਾਂ ਨੇ, ਹਾਂਜੀ ਇਸ ਲਈ ਟ੍ਰੇਡ ਜਿਹੜਾ ਉਹਨਾਂ ਨੇ ਰੱਦ ਕੀਤਾ। ਪਰ ਇਸ ਦੇ ਪਿੱਛੇ ਮਗਰ ਗੱਲ ਜਿਹੜੀ ਲੱਗਦਾ ਵੀ ਇਹੀ ਆ ਵੀ ਤੁਸੀਂ ਬਾਹਰਲੇ ਮੁਲਕ 'ਚ ਆ ਕੇ ਜੀ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਸ਼ਰੇਆਮ ਮਾਰ ਰਹੇ ਆ। ਹੂੰ ਇੱਕ ਹਿਸਾਬ ਦੇ ਨਾਲ ਕੈਨੇਡਾ ਦੀ ਸੋਵਰੇਨਿਟੀ ਦੇ ਉੱਤੇ ਹਮਲਾ। ਜਿਹਨੂੰ ਪ੍ਰਭੂ ਸੱਤਾ ਕਹਿੰਦੇ ਆ ਹਾਂਜੀ ਵੀ ਉਹਦੇ ਉੱਤੇ ਜਿਹੜਾ ਸ਼ਰੇਆਮ ਹਮਲਾ ਆ ਹਾਂਜੀ ਤੇ ਉਹ ਅਨਅਸੈਪਟੇਬਲ ਆ। ਹਾਂਜੀ ਅਸੀਂ ਇਸ ਨੂੰ ਬਿਲਕੁਲ ਵੀ ਜਿਹੜਾ ਉਹ ਬਰਦਾਸ਼ਤ ਨਹੀਂ ਕਰ- ਨਹੀਂ ਕਰਾਂਗੇ। ਸਟਰੋਂਗੈਸਟ ਟਰਮਸ ਦੇ ਵਿੱਚ ਅਸੀਂ ਕਹਿੰਦੇ ਆ ਵੀ ਸਖਤ ਤੋਂ ਸਖਤ ਸ਼ਬਦਾਂ 'ਚ ਅਸੀਂ ਇਹ ਚੀਜ਼ ਨੂੰ ਦੱਸ ਕੇ ਆਏ ਆ। ਟਰੂਡੋ ਨੇ ਆਪ ਜਿਹੜਾ ਉਹ ਦੱਸ ਕੇ ਆਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਉਮੀਦ ਕਰਦੇ ਆ ਹਾਂਜੀ ਵੀ ਭਾਰਤੀ ਜਿਹੜੀ ਏਜੰਸੀਆਂ ਆ ਹੂੰ। ਵੀ ਉਹਨਾਂ ਦਾ ਸਾਥ ਦੇਣਗੀਆਂ। ਸਵਾਹ ਉਹਨਾਂ ਨੇ ਸਾਥ ਦੇਣਾ, ਹੂੰ। ਉਹਦਾ ਆਪ ਜਿਹੜਾ ਉਹ ਬਾਹਰ ਜਾ ਕੇ ਇਦਾਂ ਦੇ ਜਿਹੜੇ ਉਹ ਕਤਲ ਕਰ ਰਹੀਆਂ। ਜੀ ਜੀ ਪਹਿਲੋਂ ਭਾਈ ਅਵਤਾਰ ਸਿੰਘ ਕੰਡਾ ਤੇ ਹੁਣ ਭਾਈ
ਜਿਹੜੇ ਨਿੱਜਰ ਆ ਨਿੱਜਰ। ਉਹਨਾਂ ਦੇ ਜਿਹੜੇ ਜਿਸ ਤਰੀਕੇ ਦੇ ਨਾਲ ਇਹ ਹੋਇਆ ਆ, ਕਾਰਵਾਈਆਂ ਹੋਈਆਂ ਆ, ਉਹ ਸਾਰਿਆਂ ਦੀ ਸ਼ੱਕ ਦੀ ਸੂਈ ਜਿਹੜੀ ਆ ਉਧਰ ਹੀ ਜਿਹੜੀ ਉਹ ਜਾ ਰਹੀ ਸੀ। ਇਹ ਬਿਲਕੁਲ ਹਰਜੋਤ ਸਿੰਘ ਜੀ, ਪ੍ਰਵੀਨ ਜੀ, ਇਦਾਂ ਲੱਗ ਰਿਹਾ ਵੀ ਰੂਸ ਤੋਂ ਇਹਨਾਂ ਨੇ ਜਿੱਦਾਂ ਸਿਖਲਾਈ ਲਈ ਆ ਕਿੱਦਾਂ ਜਿਹੜਾ ਉਹ ਜਾ ਕੇ ਕਰਨਾ, ਕਿਉਂਕਿ ਉਹ ਵੀ ਜ਼ਹਿਰ ਦੇ ਦੇ ਕੇ ਇਦਾਂ ਕਰਦੇ ਰਹੇ ਆ। ਉਹਨਾਂ ਦਾ ਵੀ KGB ਦਾ ਨਾਮ ਇਦਾਂ ਹੀ ਬਦਨਾਮ ਰਿਹਾ ਹੈ। ਜੀ ਜੀ, ਦੋ ਚੀਜ਼ਾਂ ਇੱਥੇ ਨੋਟ ਕਰਨ ਵਾਲੀਆਂ ਰਾਜਕਰਮਜੀਤ ਸਿੰਘ ਜੀ, ਹਰਜੋਤ ਸਿੰਘ ਜੀ। ਪਹਿਲੀ ਗੱਲ ਤਾਂ ਇਹ ਕਿ ਟਰੂਡੋ ਨੇ ਉੱਥੇ ਜਾ ਕੇ ਫਰੀडम ਆਫ ਸਪੀਚ ਜਿਹੜੀ ਕਿ ਡੈਮੋਕ੍ਰੇਟਿਕ ਵੈਲਿਊਜ਼ ਦੇ ਵਿੱਚ ਆਉਂਦੀ ਹੈ, ਉਹਦੇ ਬਾਰੇ ਖੁੱਲ ਕੇ ਬੋਲਿਆ ਸੀਗਾ ਕਿ ਵੀ ਕੈਨੇਡਾ ਆਪਦੀ ਧਰਤੀ ਤੋਂ ਕਦੇ ਵੀ ਫਰੀडम ਆਫ ਸਪੀਚ ਨੂੰ ਡੱਕੇਗਾ ਨਹੀਂ ਰੱਖੇਗਾ। ਉੱਥੇ ਹਰ ਬੰਦਾ ਆਪਣੀ ਗੱਲ ਰੱਖਣ ਦੇ ਲਈ ਆਜ਼ਾਦ ਆ, ਆਜ਼ਾਦੀ ਦੇ ਤੌਰ ਤੇ ਗੱਲ ਕਰੇਗਾ। ਤੇ ਉਹਦੀ ਜਿਹੜਾ ਮੀਡੀਆ, ਭਾਰਤੀ ਮੀਡੀਆ, ਉਹ ਟਰੂਡੋ ਨੂੰ ਉਸ ਤਰੀਕੇ ਨਾਲ ਕਾਊਂਟਰ ਤਰੀਕੇ ਨਾਲ ਰਿਪੋਰਟ ਕਰਨ ਲੱਗ ਪਿਆ ਸੀ। ਦੂਜੀ ਜਿਹੜੀ ਅਹਿਮ ਗੱਲ ਹੈ, ਇਹ ਉਹਨਾਂ ਦੇ ਖਾਣੇ ਦੇ ਸੱਦੇ ਤੇ ਫਿਰ ਗਏ ਨਹੀਂ ਰਾਸ਼ਟਰਪਤੀ ਭਵਨ ਦੇ ਵਿੱਚ, ਕਿਉਂਕਿ ਇਹਨਾਂ ਨੇ ਦੱਸ ਦਿੱਤੀ ਸੀ ਸਾਰੀ ਗੱਲ, ਬਰੀਫ ਕਰ ਦਿੱਤੀ, ਜਿਵੇਂ ਇਹਨਾਂ ਨੇ ਹੁਣ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਹੈ। ਤੇ ਉਸ ਤੋਂ ਬਾਅਦ ਨਾਰਾਜ਼ਗੀ ਹੋਈ, ਤੇ ਨਾਰਾਜ਼ਗੀ ਤੋਂ ਬਾਅਦ ਫਿਰ ਇਹਨਾਂ ਨੇ ਉਹਨਾਂ ਨੂੰ ਜੁਆਇਨ ਨਹੀਂ ਸੀ ਕੀਤਾ ਚੰਗੀ ਤਰੀਕੇ ਨਾਲ। ਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਪੂਰੇ G20 ਦੇ ਵਿੱਚ ਇਹਨਾਂ ਦੀ ਆਪਸੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ। ਪਰ ਅੱਜ ਜਿਹੜੀ ਗੱਲ ਇਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਕਹੀ ਆ, ਇਹ ਸਦੀਆਂ ਤਿੱਕਰ, ਅੱਜ ਨਹੀਂ, ਕੋਈ 10 ਸਾਲ ਨਹੀਂ, ਸਦੀਆਂ ਤਿੱਕਰ ਜਦੋਂ ਤੱਕ ਇਹ ਸਾਰਾ ਸਿਸਟਮ ਰਹਿਣਾ, ਉਦੋਂ ਤੱਕ ਔਨ ਦੀ ਰਿਕਾਰਡ ਰਹਿਣੀ ਆ। ਭਾਈ ਹਰਦੀਪ ਸਿੰਘ ਨਿੱਜਰ ਦੇ ਸੰਦਰਭ ਦੇ ਵਿੱਚ ਜਦੋਂ ਕਿਤੇ ਵੀ ਗੱਲ ਚੱਲੂਗੀ, ਜਦੋਂ ਕਿਤੇ ਵੀ ਫਰੀडम ਆਫ ਸਪੀਚ ਦੀ ਗੱਲ ਚੱਲੂਗੀ, ਜਦੋਂ ਕਿਤੇ ਵੀ ਖਾਲਿਸਤਾਨ ਦਾ ਜ਼ਿਕਰ ਹੋਊਗਾ, ਜਦੋਂ ਕਿਤੇ ਵੀ ਭਾਰਤੀ ਏਜੰਸੀਆਂ ਦੀ ਇਨਵੋਲਵਮੈਂਟ ਦਾ ਜ਼ਿਕਰ ਹੋਊਗਾ, ਤਾਂ ਇਹ ਹਵਾਲਾ ਬਣ ਕੇ ਉਭਰਿਆ ਕਰਨਾ ਸਵਾਲੀਆ ਚਿੰਨ੍ਹ ਦੇ ਰੂਪ ਦੇ ਵਿੱਚ। ਜੀ ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਕੈਨੇਡਾ ਦੇ ਲਾ ਮੇਕਰਸ ਹੈਗੇ ਆ ਅਕ੍ਰੋਸ ਦਾ ਪੋਲੀਟੀਕਲ ਸਪੈਕਟਰਮ, ਸਾਰੀਆਂ ਪਾਰਟੀਆਂ ਦੇ, ਚਾਹੇ ਉਹ ਕੰਜ਼ਰਵੇਟਿਵ ਹੀ ਆ, ਉਹਨਾਂ ਨੇ ਇੰਡੀਆ ਨੂੰ ਡਿਨਾਊਂਸ ਕੀਤਾ ਹੈਗਾ ਆ। ਪੀਅਰ ਪੋਲੀਵਰੇ ਜੋ ਲੀਡਰ ਹੈਗੇ ਆਪੋਜੀਸ਼ਨ ਕੰਜ਼ਰਵੇਟਿਵ ਪਾਰਟੀ ਦੇ, ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਕਿਹਾ ਕਿ ਜੇ ਐਲੀਗੇਸ਼ਨ ਸੱਚੇ ਆ ਤੇ ਇਟ ਵੁੱਡ ਰਿਪਰੈਜ਼ੈਂਟ ਐਨ ਆਊਟਰੇਜੀਅਸ ਅਫਰੰਟ ਆਫ ਕੈਨੇਡੀਅਨ ਸੋਵਰਨਟੀ। ਕੈਨੇਡੀਅਨ ਲੋਕ ਡਿਜ਼ਰਵ ਕਰਦੇ ਆ ਕਿ ਉਹਨਾਂ ਨੂੰ ਕੈਨੇਡਾ ਦੀ ਸੋਇਲ ਦੇ ਉੱਤੇ ਪ੍ਰੋਟੈਕਟ ਕੀਤਾ ਜਾਵੇ। ਪੋਲੀਵਰੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਹੈ, ਤੇ ਉਹਨਾਂ ਨੇ ਇਹ ਕਿਹਾ ਕਿ ਇੰਡੀਆ ਦੀ ਜਿਹੜੀ ਗਵਰਨਮੈਂਟ ਆ, ਅਸੀਂ ਉਹਨੂੰ ਕਾਲ ਕਰਦੇ ਆ ਅਟਮੋਸਟ ਟਰਾਂਸਪੇਰੈਂਸੀ ਦੇ ਨਾਲ ਅਥਾਰਟੀ ਜੋ ਇਨਵੈਸਟੀਗੇਟ ਕਰ ਰਹੀਆਂ ਆ ਇਸ ਮਰਡਰ ਦੀ, ਤੇ ਉਹਦਾ ਸਾਥ ਦੇਣ ਤਾਂ ਕਿ ਸੱਚ ਸਾਹਮਣੇ ਆ ਜਾਏ। ਦੂਸਰੇ ਪਾਸੇ ਅੱਜ ਕੈਨੇਡਾ ਦੀ ਜੋ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਆ, ਉਹਨਾਂ ਨੇ ਪਿਛਲੇ ਮਹੀਨੇ ਵੀ ਇਹ ਦੱਸਿਆ ਸੀ ਕਿ ਜਿਹੜੀ ਕਾਰ ਸੀ ਇਸ ਦੇ ਵਿੱਚ ਇਨਵੋਲਵ, ਉਹ ਉਹਨਾਂ ਨੇ ਆਇਡੈਂਟੀਫਾਈ ਕਰ ਲਈ ਆ ਤੇ 3 ਸਸਪੈਕਟ ਨੂੰ ਉਹ ਲੱਭ ਰਹੀ ਹੈਗੀ। ਬਿਲਕੁਲ, ਇਸ ਦੇ ਉੱਤੇ ਜਗਮੀਤ ਬੈਂਸ ਵੀ ਜਿਹੜੇ ਆ ਉੱਥੇ ਬੋਲੇ ਆ। ਟਰੂਡੋ ਹੁਣਾਂ ਨੇ ਜਦੋਂ ਆਪਣੀ ਗੱਲਬਾਤ ਸ਼ੁਰੂਆਤ ਕੀਤੀ, ਕਹਿੰਦੇ ਵੀ ਮੈਂ ਪਹਿਲਾਂ ਆਪੋਜੀਸ਼ਨ ਲੀਡਰ ਨੂੰ ਇਹ ਦੱਸ ਚੁੱਕਾ ਆ, ਤੇ ਹੁਣ ਮੈਂ ਸਾਰੇ ਕੈਨੇਡੀਅਨਸ ਦੇ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ ਆ ਵੀ ਸਾਡਾ ਇੱਕ ਨਾਗਰਿਕ ਜਿਹੜਾ ਕੈਨੇਡੀਅਨ ਸਿਟੀਜ਼ਨ ਆ, ਉਹਨਾਂ ਨੂੰ ਸਾਡੀ ਧਰਤੀ ਦੇ ਉੱਤੇ ਜਿਹੜਾ ਭਾਰਤ ਦੇ ਦੁਆਰਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਕੀਤੀ ਗਈ ਆ, ਮੌਤ ਦੇ ਘਾਟ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਜਿੱਦਾਂ ਉਤਾਰਿਆ ਆ, ਜਿੱਦਾਂ ਕਤਲ ਕੀਤਾ ਗਿਆ ਆ, ਇਹ ਸਾਨੂੰ ਗਵਾਰਾ ਨਹੀਂ, ਨਾ ਹੀ ਜਿਹੜਾ ਅਸੀਂ ਇਸ ਨੂੰ ਜਿਹੜਾ ਉਹ ਅੱਗੇ ਹੁਣ ਇੱਥੇ ਦਾਦ ਦੇਣੀ ਬਣਦੀ ਹੈ ਕੈਨੇਡੀਅਨ ਏਜੰਸੀਜ਼ ਦੀ ਵੀ, ਸਰਕਾਰ ਦੀ ਵੀ ਉਹਨਾਂ ਨੇ ਝੱਟ ਦੇਣੀ, ਇਸ ਦੀ ਤਸਦੀਕ ਜਿਹੜੀ ਉਹ ਕਰਕੇ, ਜਾਂਚ ਕਰਕੇ ਇਹ ਸਪਸ਼ਟ ਕੀਤਾ। ਸਵੇਰੇ ਹੀ ਆਪਾਂ ਦੱਸ ਰਹੇ ਸੀ ਵੀ ਕਿੱਦਾਂ ਆਸਟ੍ਰੇਲੀਆ ਵਾਲੀ ਗੱਲ ਵੀ ਸਾਹਮਣੇ ਆ ਗਈ ਵੀ ਮੰਦਿਰਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਆਪ ਹੀ ਲਿਖਾ ਕੇ ਬਾਅਦ ਦੇ ਵਿੱਚ ਜਿਹੜਾ ਸਿੱਖਾਂ ਨੂੰ ਇੱਕ ਬਦਨਾਮ ਕਰਨ ਦੀਆਂ ਕੋਝੀਆਂ ਜਿਹੜੀਆਂ ਸਾਜ਼ਿਸ਼ਾਂ। ਹੁਣ ਦੇਖੋ ਰੈਫਰੈਂਡਮ ਉੱਥੇ ਚੱਲ ਰਹੇ ਆ, ਉੱਥੇ ਕਿੰਨੀਆਂ ਜਿਹੜੀਆਂ ਇਸ ਟਾਈਮ ਚੱਲਦੀਆਂ ਨੇ, ਵੋਟਾਂ ਪੈ ਰਹੀਆਂ, ਉਸ ਨੂੰ ਲੈ ਕੇ ਕਿੱਦਾਂ ਇਹ ਆਵਾ ਤਾਵਾ ਵੀ ਬੋਲਦੇ ਆ, ਕਿੱਦਾਂ ਕੁਛ ਉਹ ਕਹਿੰਦੇ ਆ, ਪਰ ਉਸ ਤੋਂ ਘਬਰਾਏ ਨੇ। ਉਸ ਦੇ ਨਾਲ ਜਿਹੜਾ ਇਹਨਾਂ ਨੂੰ ਫਿਕਰ ਪੈ ਰਿਹਾ ਹੈ, ਉਹ ਇਹਨਾਂ ਨੂੰ ਇਹ ਰਾਸ ਨਹੀਂ ਆ ਰਿਹਾ ਵੀ ਜਿਹੜੇ ਸਿੱਖ ਇੱਕ ਆਪਣੀ ਬੁਲੰਦ ਆਵਾਜ਼ ਇਕੱਠੀ ਜਿਹੜੀ ਕਰ ਰਹੇ ਆ। ਹੁਣ ਇੱਥੇ ਵੀ ਪ੍ਰਵੀਨ ਜੀ, ਹਰਜੋਤ ਜੀ, ਬਹੁਤ ਸਾਰੇ ਜਿਹੜੇ ਭਾਰਤ ਦੇ ਚਮਚੇ ਨੇ ਅਮਰੀਕਾ ਦੇ ਵਿੱਚ ਵੀ, ਜਿਹੜੇ ਪੋਲੀਟੀਸ਼ੀਅਨਸ ਦੇ ਲਾਗੇ ਵੀ ਹੋਣਗੇ, ਪੋਲੀਟਿਕਸ ਦੇ ਵਿੱਚ ਵੀ ਜਿਹੜੇ ਉਹ ਹੋ ਸਕਦੇ ਆ, ਉਹਨਾਂ ਤੋਂ ਇਹ ਸਵਾਲ ਜਿਹੜਾ ਜ਼ਰੂਰ ਪੁੱਛਣਾ ਚਾਹੀਦਾ ਆ ਵੀ ਭਾਈ ਤੁਸੀਂ ਕੀ ਕਰ ਰਹੇ ਆ। ਜਿਹੜੀ ਉੱਥੇ ਤਾਂ ਕਹਿੰਦੇ ਵੀ ਦਖਲਅੰਦਾਜ਼ੀ ਅਸੀਂ ਸਾਨੂੰ ਗਵਾਰਾ ਨਹੀਂ, ਉੱਥੇ ਤਾਂ ਕਿਸੇ ਦੇ ਬਿਆਨ ਦੇ ਉੱਤੇ ਇੰਨੀ ਜਿਹੜਾ ਉਹ ਰੋਸ ਹੋ ਜਾਂਦਾ ਆ। ਇੱਥੇ ਇੱਕ ਸ਼ਰੇਆਮ ਬਾਹਰਲੇ ਮੁਲਕ ਦੇ ਨਾਗਰਿਕ ਨੂੰ ਕਤਲ ਕਰ ਦਿੱਤਾ ਜਾਂਦਾ ਆ ਦੂਜੇ ਮੁਲਕ ਦੇ ਵਿੱਚ ਜਾ ਕੇ, ਜਿਹਦੇ ਵਿੱਚ ਡਾਇਰੈਕਟਲੀ ਕਹਿੰਦੇ ਆ ਵੀ ਭਾਰਤੀ ਏਜੰਸੀਆਂ ਇਨਵੋਲਵ ਆ। ਇੱਕ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਖੜ ਕੇ ਕਰ ਰਿਹਾ, ਇਹ ਕੋਈ ਗੈਰ ਜ਼ਿੰਮੇਵਾਰਾਨਾ ਬਿਆਨ ਨਹੀਂ ਆ ਵੀ ਉਹਦਾ ਜੀ ਕੀਤਾ ਤਾਂ ਉਹਨੇ ਜਿਹੜਾ ਉਹ ਬੋਲ ਦਿੱਤਾ। ਇਹ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜਾ ਉਹਨੇ ਕੀਤਾ, ਕਿਉਂਕਿ ਉਸ ਦੀ ਆਪਣੀ ਇੱਕ ਪੋਲੀਟੀਕਲ ਸਾਖ ਵੀ ਜਿਹੜੀ ਦਾਅ ਦੇ ਉੱਤੇ ਲੱਗੀ ਹੋਈ ਆ। ਕੋਈ ਐਸੀ ਗੱਲ ਨਹੀਂ ਆ। ਇਹ ਬਿਆਨ ਬਹੁਤ ਮਾਇਨੇ ਖੇਜ਼ ਆ, ਬਹੁਤ ਗੰਭੀਰ ਆ,
ਤੇ ਇਸ ਨੇ ਜਿਹੜਾ ਆ ਇੱਕ ਬਹੁਤ ਵੱਡਾ ਪਰਦਾ ਜਿਹੜਾ ਆ ਭਾਰਤੀ ਸਟੇਟ ਕਿੱਦਾਂ ਕੰਮ ਕਰ ਰਹੀ ਆ ਬਾਹਰਲੇ ਮੁਲਕਾਂ 'ਚ ਉਹਦੇ ਤੋਂ ਚੱਕਿਆ ਹੈਗਾ। ਸੋ ਉਹਨਾਂ ਦੀਆਂ ਵੀ ਅੱਖਾਂ ਹੁਣ ਖੁੱਲ ਜਾਣੀਆਂ ਚਾਹੀਦੀਆਂ, ਜਿਹੜੇ ਹਮੇਸ਼ਾ ਮੋਦੀ ਕਰਦੇ ਰਹਿੰਦੇ ਆ, ਖਾਸ ਕਰਕੇ ਆਪਣੇ ਪੰਜਾਬੀ ਜਾਂ ਸਿੱਖ ਭਰਾ। ਵੀ ਆ ਦੇਖ ਲਓ ਵੀ ਉਹਨਾਂ ਦੀ ਸਰਕਾਰ ਕੀ ਕਰ ਰਹੀ ਆ। ਕ੍ਰੈਡੀਬਲ ਵਿਟਨੈਸ ਆ, ਉਹ ਕਹਿੰਦੇ ਵੀ ਇਦਾਂ ਨਹੀਂ ਹੈ, ਪਾਰਲੀਮੈਂਟ 'ਚ ਬੋਲੇ, ਇਹ ਨਹੀਂ ਵੀ ਬਾਹਰ ਐਵੇਂ ਸਟੇਟਮੈਂਟ ਦਿੱਤੀ ਆ ਉਹਨਾਂ ਨੇ। ਤੇ ਬਹੁਤ ਹੀ ਜੋਸ਼ ਦੇ ਨਾਲ ਉਹਨਾਂ ਨੇ ਸਟੇਟਮੈਂਟ ਦਿੱਤੀ ਆ, ਤੇ ਸਾਰੀ ਪਾਰਲੀਮੈਂਟ ਫੁੱਲ ਸੀ ਉੱਥੇ। ਜਗਮੀਤ ਬੈਂਸ ਨੇ ਵੀ ਕਿਹਾ ਵੀ ਮੈਂ ਆਪਣੇ ਹਰ ਮਰਦੇ ਦਮ ਤੱਕ ਪੂਰੀ ਕੌਮ ਦੇ ਨਾਲ, ਕੈਨੇਡੀਅਨ ਸਿਟੀਜ਼ਨ ਦੇ ਨਾਲ ਖੜਾ ਰਹੂੰਗਾ। ਉਹਨਾਂ ਦਾ ਵੀ ਆਪਾਂ ਲੈਕਚਰ ਤੁਹਾਨੂੰ ਸੁਣਾਵਾਂਗੇ ਲੇਟਰ ਔਨ, ਜੇ ਹੁਣ ਨਾ ਹੋ ਸਕਿਆ ਬਾਅਦ ਦੇ ਵਿੱਚ। ਤੇ ਇਹ ਜਿਹੜੀ ਆ ਬਹੁਤ ਹੀ ਜਿਹੜੀ ਬ੍ਰੇਕਿੰਗ ਨਿਊਜ਼ ਆ, ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਸ਼ਰੇਆਮ ਇੰਡੀਆ ਨੂੰ ਕਹਿਤਾ ਵੀ ਸਾਡੇ ਕੋਲ ਪੱਕੇ ਸਬੂਤ ਆ, ਕ੍ਰੈਡੀਬਲ ਵਿਟਨੈਸ ਆ, ਵੀ ਭਾਰਤ ਦੀ ਸਰਕਾਰ ਨੇ ਸਾਡਾ ਸਿਟੀਜ਼ਨ, ਕੈਨੇਡੀਅਨ ਸਿਟੀਜ਼ਨ ਕੈਨੇਡਾ ਦੀ ਧਰਤੀ ਦੇ ਉੱਤੇ ਮਾਰਿਆ, ਭਾਰਤ ਦੀਆਂ ਏਜੰਸੀਜ਼ ਇਨਵੋਲਵ ਆ। ਇਹ ਵੀ ਦੱਸਦੇ ਜਾਈਏ, ਹਰਦੀਪ ਸਿੰਘ ਨਿੱਜਰ ਕੋਈ ਆਮ ਇਨਸਾਨ ਨਹੀਂ ਸੀ। ਸਰੀ ਗੁਰਦੁਆਰਾ ਸਾਹਿਬ ਦਾ ਉਹ ਪ੍ਰਧਾਨ ਸੀ, ਜਿਹਦੇ ਹਜ਼ਾਰਾਂ ਹੀ ਮੈਂਬਰ ਹੈਗੇ ਆ, ਹਜ਼ਾਰਾਂ ਹੀ ਸੰਗਤ ਦੇ ਮੈਂਬਰ ਆ। ਜੀ ਬਿਲਕੁਲ। ਸੋ ਇਹ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਜਿਸ ਦੇ ਵਿੱਚ ਸਾਡੇ ਗਵਾਂਢੀ ਮੁਲਕ ਕੈਨੇਡਾ ਦੇ ਪ੍ਰਧਾਨ ਮੰਤਰੀ ਉੱਥੋਂ ਦੇ ਪਾਰਲੀਮੈਂਟ ਦੇ ਵਿੱਚ, ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ ਇਹ ਖੁਲਾਸਾ ਕਰ ਰਹੇ ਆ ਵੀ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਜਿਹੜੀ ਮੌਤ ਹੋਈ ਆ, ਉਸ ਮੌਤ ਦੇ ਪਿੱਛੇ, ਉਸ ਕਤਲ ਦੇ ਪਿੱਛੇ ਭਾਰਤ ਦਾ, ਏਜੰਸੀਆਂ ਦਾ, ਉੱਥੋਂ ਦੀ ਸਰਕਾਰ ਦਾ ਹੱਥ ਸੀਗਾ। ਉਹ ਦਾਅਵੇ ਪੇਸ਼ ਕਰ ਰਹੇ ਆ, ਉਹਨਾਂ ਨੇ ਇਹ ਚੀਜ਼ ਕਹੀ ਆ। ਉਹਨਾਂ ਨੇ ਸਪਸ਼ਟ ਕੀਤਾ ਵੀ G20 ਦੀ ਮੀਟਿੰਗ ਦੇ ਦੌਰਾਨ ਉਹਨਾਂ ਨੂੰ ਮੋਦੀ ਨੂੰ ਜਿਹੜਾ ਉਹਨਾਂ ਨੇ ਸਾਰਾ ਕੁਝ ਜਿਹੜਾ ਇਹ ਦੱਸ ਦਿੱਤਾ। ਮੋਦੀ ਹੁਣੀ ਪਤਾ ਨਹੀਂ ਉਹਨਾਂ ਨੇ ਕੀ ਉਸ ਦੇ ਉੱਤੇ ਟਿੱਪਣੀ ਕੀਤੀ ਜਾਂ ਕੁਝ, ਉਹਨਾਂ ਨੇ ਟਿੱਪਣੀ ਤਾਂ ਕੋਈ ਨਹੀਂ ਕੀਤੀ, ਉਹਨਾਂ ਨੇ ਗੱਲ ਜਿਹੜੀ ਜ਼ਰੂਰ ਉਹ ਘੁਮਾਈ ਵੀ ਇਦਾਂ ਆ, ਇਹ ਇਦਾਂ ਆ। ਸੋ ਟਰੂਡੋ ਨੂੰ, ਕੈਨੇਡਾ ਨੂੰ ਜਿਹੜਾ ਇਸ ਦੇ ਵਿੱਚ ਕਰੂਗਾ। ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਉੱਥੇ ਇੱਕ ਨਵਾਂ ਨੈਰੇਟਿਵ ਪ੍ਰਵੀਨ ਜੀ ਜ਼ਰੂਰ ਚੱਲੇਗਾ, ਜਿਹੜਾ ਸਿੱਖਾਂ ਨੂੰ, ਪੰਜਾਬੀਆਂ ਨੂੰ, ਕੈਨੇਡਾ ਨੂੰ, ਸਾਰਿਆਂ ਨੂੰ ਬਦਨਾਮ ਕਰਨ ਦੇ ਵੱਲ ਨੂੰ ਜਿਹੜਾ ਉਹ ਤੋਰਨਗੇ। ਸੋ ਇਹ ਜਿਹੜੀ ਇੱਕ ਲੇਟੈਸਟ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ, ਪ੍ਰਧਾਨ ਮੰਤਰੀ ਟਰੂਡੋ ਦਾ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਖੁਲਾਸਾ, ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਕਤਲ ਪਿੱਛੇ ਭਾਰਤ ਦਾ ਸਿੱਧਾ ਹੱਥ। ਜਿਵੇਂ ਉਹਨਾਂ ਦਾ ਇਹ ਬਿਆਨ ਸਾਹਮਣੇ ਆਇਆ, ਉਸ ਤੋਂ ਬਾਅਦ ਬਿਆਨ ਆਉਂਦੇ ਸਕਿੰਟਾਂ ਦੇ ਵਿੱਚ ਹੀ ਦੁਨੀਆ ਭਰ ਦੇ ਵਿੱਚ ਤਰਥੱਲੀ ਮਚ। ਬਿਲਕੁਲ ਜੀ, ਬਿਲਕੁਲ, ਕਿਉਂਕਿ ਕਿਸੇ ਇੱਕ ਸਰਕਾਰ ਦੇ ਮੁਖੀ ਦੇ ਦੁਆਰਾ ਪਾਰਲੀਮੈਂਟ ਦੇ ਵਿੱਚ ਖੜ ਕੇ ਔਰ ਸੋਵਰਨਟੀ ਦਾ ਹਵਾਲਾ ਦੇ। ਸੋ ਇਹ ਹੁਣ ਜਿਹੜਾ ਉਹ ਦੇਖਣਾ ਹੈ, ਇਹ ਕਹਿਣਾ ਕੋਈ ਛੋਟੀ ਗੱਲ ਨਹੀਂ ਹੈਗੀ। ਸੋ ਇਹ ਇਸ ਨੂੰ ਜਿਹੜਾ ਉਹ ਬਹੁਤ ਧਿਆਨ ਮੰਗਦੀ ਹੈ ਚੀਜ਼। ਬਹੁਤ ਵੱਡਾ ਜਿਹੜਾ ਇਹ ਖੁਲਾਸਾ ਕੀਤਾ ਆ। ਜਿਹੜੇ ਜੋ ਬਾਈਡਨ ਆ ਸਾਡੇ ਵਾਲੇ ਵੀ ਗਏ ਸੀ ਉੱਥੇ, ਉਹਨਾਂ ਨੇ ਪ੍ਰੈਸ ਫਰੀਡਮ ਦਾ ਤੇ ਵੀਅਤਨਾਮ ਦੇ ਵਿੱਚ ਜਦੋਂ ਉਹਨਾਂ ਨੇ ਕਿਤੇ, ਉੱਥੇ ਤਾਂ ਉਹਨਾਂ ਨੂੰ ਪੱਤਰਕਾਰਾਂ ਦੇ ਸੰਬੋਧਨ ਨਹੀਂ ਹੋਣ ਦਿੱਤਾ ਨਾ। ਮੋਦੀ ਹੁਣੀ ਕਹਿੰਦੇ ਵੀ ਮੇਰੇ ਤੋਂ ਨਹੀਂ ਸਵਾਲ ਲਏ ਜਾਣੇ ਹਨਾ, ਵੀ ਉੱਥੇ ਪ੍ਰਧਾਨ ਜਿਹੜੇ ਸਾਡੇ ਰਾਸ਼ਟਰਪਤੀ ਆ ਬਾਈਡਨ ਹੁਣਾਂ ਨੇ ਜ਼ਰੂਰ ਉਹਨਾਂ ਨੂੰ ਕਿਹਾ ਸੀਗਾ ਵੀ ਤੁਹਾਡੇ ਪ੍ਰੈਸ ਦੀ ਆ ਮਾਈਨੋਰਟੀ ਦੇ ਨਾਲ ਧੱਕਾ ਆ, ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸ ਕੇ ਆਏ ਆ। ਹੁਣ ਟਰੂਡੋ ਹੁਣਾਂ ਨੇ ਬਾਈਡਨ ਹੁਣਾਂ ਨੂੰ ਇਹ ਚੀਜ਼ ਦੱਸੀ ਆ, ਇਹ ਨਹੀਂ ਦੱਸੀ ਆ ਕਿੱਦਾਂ ਆ, ਪਰ ਇਹ ਕਹਿੰਦੇ ਵੀ ਅਸੀਂ ਆਪਣੇ ਸਾਰੇ ਐਲਾਈਜ਼ ਦੇ ਨਾਲ ਵੀ ਇਸ ਗੱਲ ਦੇ ਉੱਤੇ ਕਰਾਂਗੇ। ਇਹਦੇ ਰੈਮੀਫਿਕੇਸ਼ਨਸ ਇਹ ਦਿਖਣੇ ਸ਼ੁਰੂ ਹੋਏ ਆ ਵੀ ਜਿਹੜੀ ਟ੍ਰੇਡ ਡੀਲ ਹੋਣੀ ਸੀ ਭਾਰਤ ਤੇ ਕੈਨੇਡਾ ਦੇ ਵਿੱਚ, ਉਹ ਹਾਲ ਦੀ ਘੜੀ ਠੰਡੇ ਬਸਤੇ ਦੇ ਵਿੱਚ ਜਾ ਪਈ ਆ। ਉਸ ਦੇ ਉੱਤੇ ਕੀ ਵਿਚਾਰ ਹੋਣਗੇ, ਕਿਵੇਂ ਹੋਊਗਾ, ਇਹ ਵੱਡੀ ਗੱਲ ਆ। ਪਰ ਟਰੂਡੋ ਦਾ ਸਟੈਂਡ ਸ਼ਲਾਘਾਯੋਗ ਆ ਇਸ ਟਾਈਮ ਜੋ ਉਸਨੇ ਉਹ ਕੀਤਾ ਆ। ਹੁਣ ਇਹ ਪੋਲੀਟੀਕਲੀ ਉਸ ਨੂੰ ਫਾਇਦਾ ਦਿੰਦਾ, ਨੁਕਸਾਨ ਦਿੰਦਾ, ਇਹ ਡਿਫਰੈਂਟ ਥਿੰਗ ਆ। ਪਰ ਸਿੱਖਾਂ ਦੇ ਲਈ ਉਸਨੇ ਆਵਾਜ਼ ਜਿਹੜੀ ਕਹਿ ਸਕਦੇ ਆ ਵੀ ਉਹ ਜ਼ਰੂਰ ਚੱਕੀ ਆ। ਭਾਰਤੀ ਸਟੇਟ ਦਾ ਪਰਦਾਫਾਸ਼ ਉਸਨੇ ਜ਼ਰੂਰ ਕੀਤਾ। ਪਰ ਸਿੱਖਾਂ ਨੂੰ ਵੀ ਬਾਹਲੇ ਖੁਸ਼ੀ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਜਿਹੜੇ ਬੰਦਿਆਂ ਨੇ ਕਤਲ ਕੀਤਾ ਆ ਉਹ ਫੜੇ ਨਹੀਂ ਜਾਂਦੇ ਤੇ ਉਹਨਾਂ ਦਾ ਜਿਹੜਾ ਮਾਸਟਰ ਮਾਈਂਡ ਆ ਉਹ ਨਹੀਂ ਫੜਿਆ ਜਾਂਦਾ, ਪੂਰੀ ਤਰ੍ਹਾਂ ਐਕਸਪੋਜ਼ ਨਹੀਂ ਹੁੰਦਾ। ਇਹ ਪੂਰਾ ਪ੍ਰੈਸ਼ਰ ਕੈਨੇਡਾ ਵਾਸਤੇ ਸਿੱਖਾਂ ਨੂੰ, ਉੱਥੇ ਦੀਆਂ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਉੱਤੇ ਪਾਉਣਾ ਪਊਗਾ। ਜੀ ਬਿਲਕੁਲ। ਸੋ ਇਹ ਬ੍ਰੇਕਿੰਗ ਨਿਊਜ਼ ਨੂੰ ਇੱਥੇ ਸਮਾਪਤ ਕਰੀਏ ਤੇ ਆਪਾਂ ਤੁਹਾਨੂੰ ਟਰੂਡੋ ਹੁਣਾਂ ਦੀ ਗੱਲਬਾਤ ਵੀ ਸੁਣਾਈ ਆ ਤੇ ਬਾਅਦ ਦੇ ਵਿੱਚ ਜੋ ਜਗਮੀਤ ਬੈਂਸ ਹੁਣੀ ਵੀ ਬੋਲੇ ਆ ਉਹਨਾਂ ਬਾਰੇ ਵੀ ਜਿਹੜਾ ਉਹ ਤੁਹਾਨੂੰ ਦੱਸਾਂਗੇ। ਪਰ ਇਹ ਜਿਹੜੀ ਲੇਟੈਸਟ ਬ੍ਰੇਕਿੰਗ ਨਿਊਜ਼ ਇਸ ਟਾਈਮ ਆਪਣੇ ਸਾਹਮਣੇ ਇਹ ਚੱਲ ਰਹੀ ਆ ਤੇ ਮਿਲਦੇ ਆ ਜੀ ਫਿਰ ਬਾਅਦ ਦੇ ਵਿੱਚ। ਜੋ ਵੀ ਹੋਰ ਇਸ ਤੋਂ ਬਾਅਦ ਦੇ ਵਿੱਚ ਅਪਡੇਟਸ ਹੋਣਗੀਆਂ ਸ਼ਾਮ ਤਾਈਂ, ਉਹ ਵੀ ਤੁਹਾਡੇ ਨਾਲ ਜਿਹੜੀਆਂ ਉਹ ਆਪਾਂ ਸਾਂਝੀਆਂ ਕਰਾਂਗੇ। ਮਿਲਦੇ ਆ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।